ਹੁਣ ਭਾਗਵਤ ਅਗਸਤ ਦੇ ਅਖੀਰ ਦੇ ਵਿੱਚ ਅਮਰੀਕਾ ਤੇ ਕੈਨੇਡਾ ਦਾ ਦੌਰਾ ਕਰ ਸਕਦੇ ਨੇ। ਇਸ ਸਬੰਧ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੱਖ ਜਥੇਬੰਦੀਆਂ ਦੇ ਕੁਝ ਤਰਕ ਨੇ, ਕੁਝ ਲੌਜਿਕ ਨੇ, ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹ ਆਰਐਸਐਸ ਦੇ ਚੀਫ ਦਾ ਅਮਰੀਕਾ ਦੀ ਜਾਂ ਕੈਨੇਡਾ ਦੀ ਫੇਰੀ ਦਾ ਵਿਰੋਧ ਕਰ ਰਹੀਆਂ ਨੇ। ਇਹਨਾਂ ਨੇ ਮੰਗ ਕੀਤੀ ਹੈ ਵੀ ਇਸ ਮਹੀਨੇ ਦੇ ਅਖੀਰ ਦੇ ਵਿੱਚ ਸ਼ੁਰੂ ਹੋਣ ਵਾਲਾ ਜਿਹੜਾ ਅਮਰੀਕਨ ਦੌਰਾ ਹੈ ਉਹਦਾ ਜਿਹੜਾ ਵੀਜ਼ਾ ਉਹ ਰੱਦ ਕੀਤਾ ਜਾਵੇ। ਅਮਰੀਕਨ ਸਿੱਖ ਕਾਕਸ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪ੍ਰਮੁੱਖ ਜਥੇਬੰਦੀਆਂ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਤੱਕ ਪਹੁੰਚ ਕੀਤੀ ਹੈ ਤੇ ਪੱਤਰ ਲਿਖ ਕੇ ਮੋਹਨ ਭਾਗਵਤ ਦੇ ਦੌਰੇ ਦਾ ਜਿਹੜਾ ਅਮਰੀਕਾ ਦੇ ਵਿੱਚ ਵਿਰੋਧ ਕੀਤਾ ਤੇ ਅਮਰੀਕਾ ਦੇ ਵਿੱਚ ਜਿਹੜਾ ਉਹਦਾ ਦਾਖਲਾ ਉਹਨੂੰ ਰੋਕਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ 29 ਅਗਸਤ 2026 ਨੂੰ ਨਿਊਯਾਰਕ ਦੇ ਮੈਡੀਸਨ ਸਕੁਅਰ ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਾ ਮੋਹਨ ਭਾਗਵਤ ਨੇ। ਸਿੱਖ ਜਥੇਬੰਦੀਆਂ ਤੇ ਹੋਰ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਇਸ ਸਮਾਗਮ ਨੂੰ ਰੱਦ ਕਰਵਾਉਣ ਦੇ ਲਈ ਵੀ ਜਿਹੜੀ ਤਿੱਖੀ ਮੁਹਿੰਮ ਹੈ ਉਹ ਚਲਾਈ ਜਾ ਰਹੀ ਹੈ। ਕੈਨੇਡਾ ਦੇ ਵਿੱਚ ਵੀ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਹੈ ਉਹਨੇ ਕਈ ਹੋਰ ਕੈਨੇਡੀਅਨ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੋਹਨ ਭਾਗਵਤ ਦੇ ਕੈਨੇਡਾ ਦਾਖਲੇ ਉੱਤੇ ਜਿਹੜੀ ਪਾਬੰਦੀ ਉਹ ਲਾਈ ਜਾਵੇ ਤੇ ਆਰਐਸਐਸ ਨੂੰ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਜਿਹੜਾ ਉਹ ਐਲਾਨਿਆ ਜਾਵੇ। ਵਿਰੋਧ ਦੇ ਜਿਹੜੇ ਮੁੱਖ ਕਾਰਨ ਆ ਉਹ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਆਰਐਸਐਸ ਦੇ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਆਰਐਸਐਸ ਚਲਾਉਂਦੀ ਹੈ ਜਾਂ ਜਿਹੜਾ ਆਰਐਸਐਸ ਦਾ ਮੇਨ ਜਿਹੜਾ ਥਿੰਕ ਟੈਂਕ ਆ ਉਹ ਇਹ ਗੱਲ ਪ੍ਰਚਾਰਦਾ ਰਹਿੰਦਾ ਹਮੇਸ਼ਾ ਕਿ ਸਿੱਖ ਇੱਕ ਵੱਖਰੀ ਕੌਮ ਨਹੀਂ, ਇਹ ਹਿੰਦੂ ਧਰਮ ਦਾ ਹੀ ਇੱਕ ਅੰਗ ਨੇ। ਪਰ ਦੂਜੇ ਪਾਸੇ ਸਿੱਖਾਂ ਦਾ ਕਹਿਣਾ ਹੈ ਕਿ ਆਰਐਸਐਸ ਇਸ ਤਰ੍ਹਾਂ ਗਲਤ ਕਰ ਰਹੀ ਹੈ, ਸਿੱਖ ਇੱਕ ਵੱਖਰੀ ਕੌਮ ਨੇ। ਦੂਜੀ ਗੱਲ ਇਹ ਹੈ ਕਿ ਇਹ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਜਦਕਿ ਜਿਸ ਦਾ ਸਿੱਖ ਜਥੇਬੰਦੀਆਂ ਸਖਤ ਵਿਰੋਧ ਕਰਦੀਆਂ ਨੇ। ਉਹਨਾਂ ਦਾ ਮੰਨਣਾ ਹੈ ਕਿ ਇਹ ਵਿਚਾਰਧਾਰਾ ਭਾਰਤ ਦੇ ਸੰਵਿਧਾਨਕ ਢਾਂਚੇ ਤੇ ਧਰਮ ਨਿਰਪੱਖਤਾ ਦੇ ਬਿਲਕੁਲ ਖਿਲਾਫ ਹੈ। ਸੋ ਇਹ ਗੱਲ ਕਰਦੇ ਆ ਕਿ ਜਿਹੜੇ ਸਿੱਖ ਨੇ ਉਹ ਕੇਸਾਧਾਰੀ ਨੇ, ਹਿੰਦੂ ਹੀ ਨੇ ਤੇ ਇਸ ਦਾ ਜਿਹੜਾ ਸਿੱਖ ਜਥੇਬੰਦੀਆਂ ਨੇ ਉਹ ਡਟ ਕੇ ਵਿਰੋਧ ਕਰਦੀਆਂ ਨੇ ਤੇ ਉਹ ਕਹਿੰਦੇ ਨੇ ਵੀ ਸਿੱਖ ਇੱਕ ਨਿਆਰੀ ਤੇ ਇੱਕ ਵੱਖਰੀ ਕੌਮ ਹੈ। ਸਿੱਖ ਜਥੇਬੰਦੀਆਂ ਦਾ ਇਹ ਵੀ ਦੋਸ਼ ਹੈ ਵੀ ਆਰਐਸਐਸ ਦੀ ਸਰਪ੍ਰਸਤੀ ਦੇ ਹੇਠ ਭਾਰਤ ਦੇ ਵਿੱਚ ਮੁਸਲਮਾਨਾਂ, ਮਸੀਹੀਆਂ, ਸਿੱਖਾਂ ਸਮੇਤ ਜਿੰਨੀਆਂ ਵੀ ਘੱਟ ਗਿਣਤੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਉਹਨਾਂ ਦੇ ਧਾਰਮਿਕ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ। ਸੋ ਇੱਥੇ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਜਦੋਂ ਆਪਾਂ ਰਾਸ਼ਟਰੀ ਸਿੱਖ ਸੰਗਤ ਦੀ ਗੱਲ ਕਰਦੇ ਹਾਂ ਤਾਂ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਹੁਕਮਨਾਮਾ ਜਿਹੜਾ ਉਹ 2004 ਦਾ ਉਹ ਸਾਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ, ਜਿਹਦੇ ਵਿੱਚ ਹੁਕਮਨਾਮਾ ਸਾਹਿਬ ਦੇ ਵਿੱਚ ਇਹ ਹੁਕਮ ਜਾਰੀ ਕੀਤਾ ਗਿਆ ਸੀਗਾ ਕਿ ਆਰਐਸਐਸ ਦੀ ਜਿਹੜੀ ਸ਼ਾਖਾ ਹੈ ਰਾਸ਼ਟਰੀ ਸਿੱਖ ਸੰਗਤ ਉਹ ਸਿੱਖ ਵਿਰੋਧੀ ਹੈ, ਉਹਨੂੰ ਐਲਾਨਿਆ ਗਿਆ ਸੀਗਾ ਬਕਾਇਦਾ ਤੇ ਸਮੁੱਚੀ ਸਿੱਖ ਕੌਮ ਨੂੰ ਇਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਕਰਨ ਦੀ ਜਿਹੜੀ ਹਦਾਇਤ ਆ ਉਹ ਕੀਤੀ ਗਈ ਸੀ। ਸਿੱਖ ਜਥੇਬੰਦੀਆਂ ਅੱਜ ਵੀ ਉਸ ਫੈਸਲੇ ਦੇ ਤਹਿਤ ਆਰਐਸਐਸ ਮੁਖੀ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਦੀਆਂ ਆ ਰਹੀਆਂ ਨੇ। ਦੂਜਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਇਹ ਹੈ ਕਿ ਅਸਲ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਗਵਰਨਮੈਂਟ ਇਸ ਟਾਈਮ ਚਲਾਈ ਜਾ ਰਹੀ ਹੈ ਭਾਜਪਾ, ਉਹਦੀ ਜਿਹੜਾ ਥਿੰਕ ਟੈਂਕ ਆ ਜਾਂ ਉਹਦਾ ਜਿਹੜਾ ਕੰਟਰੋਲ ਆ ਉਹ ਆਰਐਸਐਸ ਦੇ ਹੇਠ ਹੈ। ਸਿੱਖਾਂ ਦੇ ਭਾਜਪਾ ਦੇ ਨਾਲ ਬਹੁਤ ਸਾਰੇ ਮਸਲੇ ਨੇ। ਸਭ ਤੋਂ ਪਹਿਲਾਂ ਤਾਂ ਇਸ ਟਾਈਮ ਜੇ ਚਰਚਾ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਹੁਣ ਤਾਜ਼ਾ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਨੇ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ, ਉਸ ਮਾਮਲੇ ਦੇ ਵਿੱਚ ਹੁਣ ਜਿਹੜੀਆਂ ਏਜੰਸੀਆਂ ਨੇ ਉਹ ਗੈਂਗਸਟਰਾਂ ਦੇ ਨਾਲ ਲਿੰਕ ਕਰ ਰਹੀਆਂ ਨੇ। ਵੱਖ-ਵੱਖ ਉਹਨਾਂ ਦੇ ਜਿਹੜੇ ਬੰਦੇ ਛੱਡੇ ਹੋਏ ਨੇ ਉਹ ਦਾਅਵੇ ਕਰ ਰਹੇ ਨੇ ਵੱਖ-ਵੱਖ ਤਰ੍ਹਾਂ ਦੇ। ਦੂਜੀ ਜਿਹੜੀ ਗੱਲ ਆ ਉਹ ਇਹ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਉਸ ਸਬੰਧ ਦੇ ਵਿੱਚ ਕੋਈ ਮਹੱਤਵਪੂਰਨ ਕਦਮ ਜਿਹੜੇ ਉਹ ਨਹੀਂ ਪੁੱਟੇ ਗਏ। ਤੀਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਜਿਹੜੇ ਧਾਰਮਿਕ ਤੌਰ ਤੇ ਜਿਹੜੇ ਵਖਰੇਵੇਂ ਨੇ ਉਹ ਅਕਾਲੀ ਦਲ ਬਾਦਲ ਪਰਿਵਾਰ ਨਾਲ ਨੇ ਜਦਕਿ ਇਹ ਉਹਨਾਂ ਦੇ ਨਾਲ ਗੱਠਜੋੜ ਦੇ ਵਿੱਚ ਨੇ। ਚੌਥੀ ਤੇ ਬੜੀ ਅਹਿਮ ਗੱਲ ਉਹ ਇਹ ਹੈ ਕਿ ਪੰਜਾਬ ਨੂੰ ਜਿਹੜੀ ਭਾਜਪਾ ਜਾਂ ਕੇਂਦਰ ਦੀ ਕਾਂਗਰਸ ਸਰਕਾਰ ਆ ਉਹ ਇੱਕ ਵੱਖਰੇ ਨਜ਼ਰੀਏ ਤੋਂ ਦੇਖਦੀਆਂ ਨੇ ਤੇ ਸਿੱਖ ਇੱਥੇ ਬਹੁ ਗਿਣਤੀ ਦੇ ਵਿੱਚ ਨੇ ਤੇ ਇਹਨਾਂ ਦਾ ਸਿੱਧਾ ਪ੍ਰਭਾਵ ਇਹ ਜਾਂਦਾ ਵੀ ਉਹ ਸਿੱਖਾਂ ਦੇ ਨਾਲ ਵਿਤਕਰਾ ਕਰਦੀਆਂ ਨੇ, ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾ ਕੇ ਰੱਖਦੀਆਂ ਨੇ, ਉਹਨਾਂ ਦੇ ਮੁੱਦੇ ਹੱਲ ਨਹੀਂ ਕਰਦੀਆਂ ਬਲਕਿ ਸਮੇਂ-ਸਮੇਂ ਦੇ ਉੱਤੇ ਉਹਨਾਂ ਮੁੱਦਿਆਂ ਨੂੰ ਲਟਕਾ ਕੇ ਉਹਨਾਂ ਦੇ ਉੱਤੇ ਸਿਆਸਤ ਕਰਦੀਆਂ ਨੇ। ਜਿਹੜੀ ਇੱਕ ਹੋਰ ਬੜੀ ਵੱਡੀ ਗੱਲ ਆ ਉਹ ਇਹ ਹੈ ਕਿ ਸਿੱਖ ਬੰਦੀਆਂ ਨੂੰ ਤਾਂ ਰਿਹਾ ਨਹੀਂ ਕੀਤਾ ਜਾ ਰਿਹਾ, ਉਹ ਨਾ ਹੀ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਹੈ ਜਦਕਿ ਦੂਜੇ ਪਾਸੇ ਬਲਾਤਕਾਰੀ ਸਾਧਾਂ ਨੂੰ ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਹੀ ਜੇਲ੍ਹਾਂ ਦੇ ਵਿੱਚੋਂ ਛੱਡ ਦਿੱਤਾ ਜਾਂਦਾ ਤੇ ਉਹਦੇ ਲਈ ਕੋਈ ਗਰਾਊਂਡ ਵੀ ਜਿਹੜਾ ਉਹ ਨਿਯਤ ਕਰਨ ਦੀ ਕੋਈ ਲੋੜ ਨਹੀਂ ਮਹਿਸੂਸ ਹੁੰਦੀ। ਇੱਕ ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ ਜੁੜੀ ਗੱਲ ਆ ਕਿ ਜਿਹੜਾ ਕਰਤਾਰ ਲਾਂਘਾ ਇਹ ਕਹਿ ਕੇ ਕਿ ਸਿੱਖਾਂ ਨੂੰ ਵੜਿਆ ਕੇ ਸਿੱਖਾਂ ਨੂੰ ਪਤਿਆ ਕੇ ਖੋਲ੍ਹਿਆ ਗਿਆ ਸੀਗਾ ਉਹ ਹੁਣ ਕੇਂਦਰ ਸਰਕਾਰ ਦੂਜੀ ਵਾਰ ਮੁੱਕਰ ਚੁੱਕੀ ਹੈ। ਸੋ ਸਿੱਖਾਂ ਵੱਲੋਂ ਆਰਐਸਐਸ ਮੁਖੀ ਦੇ ਵਿਰੋਧ ਕਰਨ ਦੇ ਜਿਹੜੇ ਕਾਰਨ ਨੇ ਸਮਾਜਿਕ ਵੀ ਨੇ, ਧਾਰਮਿਕ ਵੀ ਨੇ, ਆਸਥਾ ਦੇ ਕਾਰਨ ਵੀ ਨੇ ਤੇ ਪਿਛੋਕੜ ਦੇ ਕਾਰਨ ਵੀ ਨੇ। ਜਿਵੇਂ ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਇੰਦਰਾ ਗਾਂਧੀ ਵੱਲੋਂ, ਉਸ ਸਬੰਧ ਦੇ ਵਿੱਚ ਦੁਰਗਾ ਦਾ ਖਿਤਾਬ ਉਸ ਨੂੰ ਕਿਸ ਨੇ ਦਿੱਤਾ ਤੇ ਇੰਦਰਾ ਗਾਂਧੀ ਨੂੰ ਕਿਹਾ ਕਿਹਨੇ ਕਿ ਇਹ ਹਮਲਾ ਹੋਣਾ ਚਾਹੀਦਾ ਨਹੀਂ ਤਾਂ ਅਸੀਂ ਪ੍ਰੋਟੈਸਟ ਕਰਾਂਗੇ। ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਦੇ ਵਿੱਚ ਸਾਰਾ ਕੁਝ ਪਿਆ। ਇਸ ਤੋਂ ਬਾਅਦ ਜਿਹੜੇ ਕਤਲੇਆਮ ਹੋਇਆ ਸੀ ਸਿੱਖਾਂ ਦਾ ਦਿੱਲੀ ਦੇ ਵਿੱਚ ਉਹਦੇ ਵਿੱਚ ਆਰਐਸਐਸ ਦੇ ਨਾਲ ਜੁੜੇ ਲੋਕਾਂ ਦੇ ਉੱਤੇ ਬਾਏ ਨੇਮ ਪਰਚੇ ਦਰਜ ਨੇ ਐਫਆਈਆਰ ਦੇ ਵਿੱਚ। ਤਾਂ ਜੇਕਰ ਇਹ ਸਿੱਖਾਂ ਦੇ ਹਮਦਰਦ ਨੇ ਜਾਂ ਜੇਕਰ ਇਹ ਆਰਐਸਐਸ ਸ਼ੁਰੂ ਤੋਂ ਸਿੱਖਾਂ ਦੇ ਨਾਲ ਚੰਗਾ ਵਤੀਰਾ ਰੱਖਦੀ ਹੈ
ਤਾਂ ਜਦੋਂ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਜਾ ਰਹੇ ਸਨ ਤਾਂ ਇਹਨਾਂ ਦਾ ਕੰਮ ਤਾਂ ਇਹ ਸੀਗਾ ਕਿ ਉਹਨਾਂ ਨੂੰ ਬਚਾਉਣਾ ਸੀਗਾ, ਪਰ ਇਹਨਾਂ ਦੇ ਬੰਦਿਆਂ ਉੱਤੇ ਤਾਂ ਪਰਚੇ ਦਰਜ ਹੋਏ ਨੇ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸਿਆਸੀ ਵਰਤਾਰੇ ਵਾਪਰੇ ਨੇ, ਜਿੰਨੀਆਂ ਵੀ ਹੋਰ ਘਟਨਾਵਾਂ ਵਾਪਰੀਆਂ ਨੇ, ਸਿੱਖ ਇਹ ਸੋਚਦੇ ਨੇ ਕਿ ਉਹਨਾਂ ਦੇ ਪਿੱਛੇ ਜਿਹੜਾ ਦਿਮਾਗ ਹੈ, ਜਿਹੜੀ ਸਾਜ਼ਿਸ਼ ਚੱਜ, ਜਿਹੜੀ ਕਾਢ ਹੈ, ਉਹ ਆਰਐਸਐਸ ਦੀ ਹੈ। ਇੱਧਰਲੇ ਸਿੱਖਾਂ ਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਲਟਕੇ ਹੋਏ ਨੇ, ਹੋਰ ਬਥੇਰੇ ਮਸਲੇ ਨੇ ਸਿੱਖ ਕੌਮ ਦੇ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਹੱਲ ਕਰ ਸਕਦੀ ਹੈ, ਪਰ ਕਦੇ ਵੀ ਉਹਨੇ ਇਹਨਾਂ ਵੱਲ ਕੰਨ ਨਹੀਂ ਕੀਤਾ। ਸੋ ਇਹ ਸਾਰੇ ਵਖਰੇਵਿਆਂ ਦੇ ਕਰਕੇ ਇੱਥੋਂ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਖਾਸ ਕਰਕੇ ਅਮਰੀਕਾ ਕੈਨੇਡਾ ਦੀਆਂ, ਉਹ ਹੁਣ ਮੋਹਨ ਭਾਗਵਤ ਦੇ ਅਮਰੀਕਾ ਅਤੇ ਕੈਨੇਡਾ ਦੌਰੇ ਦਾ ਵਿਰੋਧ ਕਰਨ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਵੀ 2016 ਦੇ ਵਿੱਚ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਨੇ ਮੋਹਨ ਭਾਗਵਤ ਦੇ ਦੌਰਿਆਂ ਦਾ ਵਿਰੋਧ ਕੀਤਾ ਸੀ।